ਜਿਹੜਾ US ਤੇ ਇਜ਼ਰਾਈਲ ਦੇ ਦੁਆਰਾ ਹੁਣ ਮਿਲ ਕੇ ਇਰਾਨ ਦੇ ਉੱਤੇ ਹਮਲਾ ਕੀਤਾ ਗਿਆ ਆ, ਉਹਨਾਂ ਨੂੰ ਕੀਤਾ ਜਾ ਰਿਹਾ ਆ, ਉਹਨਾਂ ਦੇ ਮੇਨ ਲੀਡਰ ਤੱਕ ਵੀ ਜਿਹੜੇ ਉਹ ਮਾਰ ਹੋ ਗਏ ਆ ਉਸ ਦੇ ਵਿੱਚ। ਟੈਕਨੋਲੋਜੀ ਦਾ ਕਿੱਦਾਂ ਦਾ ਐਂਗਲ ਰਿਹਾ ਇਸ ਪੂਰੀ ਵਾਰ ਦੇ ਵਿੱਚ, ਕਿਉਂਕਿ ਸਾਰੀਆਂ ਏਅਰ ਸਟਰਾਈਕਸ ਜਾਂ ਕੌਣ ਕਿੱਥੇ ਆ, ਕਿਵੇਂ ਆ, ਜੀਓ ਲੋਕੇਟ ਕਰਕੇ ਜਿਹੜੇ ਇਹ ਹਮਲੇ ਹੋ ਰਹੇ ਆ। ਸੋ ਟੈਕਨੋਲੋਜੀ ਇੱਕ ਬਹੁਤ ਵੱਡਾ ਹਿੱਸਾ ਇਸ ਦੇ ਵਿੱਚ ਰੋਲ ਅਦਾ ਕਰ ਰਹੀ ਹੈ। ਹਾਂਜੀ, ਇਜ਼ਰਾਈਲ ਤੇ ਅਮਰੀਕਾ ਨੇ ਆਪਰੇਸ਼ਨ ਫਿਊਰੀ ਦੇ ਨਾਂ ਦੇ ਉੱਤੇ ਪਿਛਲੇ ਹਫ਼ਤੇ ਇਰਾਨ ਦੇ ਉੱਤੇ ਹਮਲਾ ਕੀਤਾ। ਸੋ ਉਹਦੇ ਕਾਰਨ ਰਾਜਕਨ ਹੁਣ ਤਕਰੀਬਨ ਕਹਿ ਲਓ ਕਿ ਕਾਫੀ ਸਮਾਂ ਹੋ ਗਿਆ। ਕਹਿੰਦੇ ਪਹਿਲਾਂ ਕਾਫੀ ਵਾਰ ਛੋਟੇ ਜਿਹੜੇ ਹਮਲੇ ਇਰਾਨ ਦੇ ਉੱਤੇ ਹੋਏ, ਜਿਹੜੇ ਵੀਕਐਂਡ ਦੇ ਉੱਤੇ ਖਤਮ ਹੋ ਜਾਂਦੇ ਸੀ ਥੋੜੇ ਜਿਹੇ ਬੰਬਾਰੀ ਤੋਂ ਬਾਅਦ, ਪਰ ਇਹ ਫੁੱਲ ਫਲੈਜ ਵਾਰ ਤੇ ਜਿਹੜੀ ਆ ਉਹ ਸਾਡੇ ਸਾਹਮਣੇ ਆਈ ਆ। ਹੁਣ ਉਹਦੇ ਕਾਰਨ ਕੀ ਆ, ਉਹ ਤਾਂ ਜਿਹੜੇ ਲੋਕ ਜੀਓਪੋਲਿਟਿਕਸ ਨੂੰ ਸਮਝਦੇ ਆ ਤੇ ਉਹਦੇ ਬਾਰੇ ਹੈ ਨਾ ਉਹ ਬਿਹਤਰ ਗੱਲ ਕਰ ਸਕਦੇ ਆ। ਪਰ ਆਪਾਂ ਫੋਕਸ ਜਿਹੜੇ ਆਪਣੀ ਗੱਲਬਾਤ ਰੱਖਣਾ ਉਹ ਟੈਕਨੋਲੋਜੀ ਦੇ ਉੱਤੇ ਰੱਖਣਾ ਹੈ। ਤੇ ਤੁਸੀਂ ਇਹ ਦੇਖੋ ਕਿ ਐਡੀ ਵੱਡੀ ਜਿਹੜੀ ਵਾਰ ਆ ਉਹ ਲੜ ਹੋ ਰਹੀ ਆ, ਪਰ ਜਿਹੜੇ ਲੜਦੇ ਅਮਰੀਕਾ ਵਾਲੇ ਪਾਸੋਂ ਆ, ਜਿਹੜੇ ਟੈਕਨੋਲੋਜੀ ਇਜ਼ਰਾਈਲ ਵਾਲੇ ਪਾਸੋਂ ਜਿਹੜੇ ਟੈਕਨੋਲੋਜੀ ਦੇ ਨਾਲ ਲੈਸ ਆ, ਹੁਣ ਤੱਕ 6 ਕਨਫਰਮ ਤੇ 1 ਸਰਵਿਸਮੈਨ ਦੀ ਹੋਰ ਗੱਲਬਾਤ ਕੀਤੀ ਜਾ ਰਹੀ ਕਿ 7 ਜਾਣਿਆਂ ਦੀ ਉਹ ਮੌਤ ਹੋ ਚੁੱਕੀ ਆ ਇਸ ਦੇ ਵਿੱਚ ਜਿਹੜੇ ਪਰ ਇਹ ਥੋੜੀ ਜਿਹੀ ਇਹਨੂੰ ਇਸ ਤਰੀਕੇ ਤੋਂ ਵੀ ਆਪਾਂ ਗੱਲ ਸ਼ੁਰੂ ਕਰ ਸਕਦੇ ਹਾਂ ਕਿ ਪੁਰਾਣੀ ਜਿਹੜੀ ਟ੍ਰੈਡੀਸ਼ਨਲ ਵਾਰ ਹੁੰਦੀਆਂ ਸੀ, ਜਿਸ ਖਾਸ ਤੌਰ ਤੇ ਹਫਤਾ ਹੋ ਗਿਆ ਵਾਰ ਨੂੰ ਚੱਲਦੇ ਆ, ਕੈਜੂਅਲਟੀ ਦਾ ਨੰਬਰ ਬਹੁਤ ਜ਼ਿਆਦਾ ਹੈ, ਰਾਈਟ। ਸੋ ਪਰ ਇਸ ਕੇਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕੈਜੂਅਲਟੀ ਜਿਹੜੀ ਆ ਉਹ 10 ਤੋਂ ਘੱਟ ਆ ਇੰਨੀ ਵੱਡੀ ਵਾਰ ਦੇ ਮਲਟੀ ਕੰਟਰੀਜ਼ ਜਿਹੜੀਆਂ ਉਹਦੇ ਵਿੱਚ ਇਨਵੋਲਵਡ ਆ। ਆਫ ਕੋਰਸ ਅਨਫੋਰਚੂਨੇਟ ਜਿਹੜੀ ਗੱਲ ਹੁੰਦੀ ਹੈ ਵਾਰ ਦੇ ਵਿੱਚ ਹਮੇਸ਼ਾ ਵੀ ਜਿਹੜੇ ਆਮ ਲੋਕ ਹੁੰਦੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਸੋ ਇਰਾਨ ਦੇ ਵਿੱਚ ਕੁਝ ਜਿਹੜੇ ਨੰਬਰਸ ਆ ਰਹੇ ਆ ਉਹ 1200, ਕੋਈ 1500, ਕੋਈ 2000 ਤੱਕ ਜਿਹੜੇ ਨੰਬਰ ਆ ਵਾਰ ਦੀ ਕੈਜੂਅਲਟੀ ਜਿਹੜੀਆਂ ਦੱਸ ਰਹੇ ਆ। ਸੇਮ ਥਿੰਗ ਉਹਦੇ ਆਸੇ ਪਾਸੇ ਦੇ ਕੰਟਰੀਜ਼ ਦੇ ਵਿੱਚ ਇਨਕਲੂਡਿੰਗ ਇਜ਼ਰਾਈਲ, ਉਹਦੇ ਵਿੱਚ ਵੀ ਕੁਝ ਕੈਜੂਅਲਟੀ ਲੋ ਨੰਬਰ ਕੈਜੂਅਲਟੀ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਆ। ਪਰ ਜਿਹੜੀ ਇਹ ਸਾਰੇ ਹਮਲੇ ਦੀ ਪਲੈਨਿੰਗ ਆ ਨਾ ਟੈਕਨੋਲੋਜੀ ਦੇ ਵਿੱਚ ਕਿਹਦੇ ਵਿੱਚ ਆਈ। ਇੱਕ ਤਾਂ ਸਾਰੀ ਹਮਲੇ ਦੀ ਪਲੈਨਿੰਗ ਦੇ ਵਿੱਚ ਆਪਾਂ ਟੈਕਨੋਲੋਜੀ ਨੂੰ ਲੈ ਕੇ ਚੱਲਦੇ ਆ, ਸਰਵੇਲੈਂਸ ਤੇ ਉਹਦੀ ਰਿਟੈਲੀਏਸ਼ਨ, ਤੇ ਰਿਟੈਲੀਏਸ਼ਨ ਤੋਂ ਬਾਅਦ ਜਿਹੜੀ ਅਗਲੀ ਗੱਲ ਇਹ ਹੈ ਕਿ ਜਿਹੜੀ ਟੈਕਨੋਲੋਜੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਵਰਤੋਂ ਹੋ ਰਹੀ ਆ, ਉਹ ਜਿਹੜੀ ਚੀਜ਼ ਆ ਉਹ ਆਪਾਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਦੇਖ ਰਹੇ ਹਾਂ। ਯੂਕਰੇਨ ਰਸ਼ੀਆ ਵਾਰ ਦੇ ਵਿੱਚ, ਇੰਡੋ ਪਾਕਿਸਤਾਨ ਵਾਰ ਦੇ ਵਿੱਚ ਅਸੀਂ ਇਹ ਚੀਜ਼ ਨੂੰ ਦੇਖਿਆ ਹੈ ਨਾ। ਕੁਝ ਹੱਦ ਤੱਕ ਸਾਊਥ ਈਸਟ ਏਸ਼ੀਆ ਦੇ ਵਿੱਚ ਵੀ, ਜਿੱਥੇ ਥਾਈਲੈਂਡ ਤੇ ਕੰਬੋਡੀਆ ਦੀ ਆਪਸ ਦੀ ਵਾਰ ਹੋਈ, ਉੱਥੇ ਵੀ ਆਪਾਂ ਇਹ ਚੀਜ਼ ਨੂੰ ਦੇਖਿਆ। ਤੇ ਜਿਹੜਾ ਜੂਨ ਦੇ ਵਿੱਚ ਇਰਾਨ ਦੇ ਉੱਤੇ ਹਮਲੇ ਹੁੰਦੇ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਹਾਂ। ਸੋ ਕਹਿਣ ਦਾ ਮਤਲਬ ਇਹ ਆ। ਤੇ ਉਸ ਤੋਂ ਬਾਅਦ ਵੱਡੇ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਆਪਾਂ ਪਿਛਲੇ ਟਾਕ ਸ਼ੋ ਦੇ ਵਿੱਚ ਵੀ ਗੱਲ ਕਰਕੇ ਹਟੇ ਸੀ ਕਿ ਐਂਥਰੋਪਿਕ ਦਾ ਪੈਂਟਾਗਨ ਦੇ ਨਾਲ ਜਿਹੜਾ ਪੇਚਾ ਪਿਆ ਵੀ ਵਾਰ ਦੀ ਟੈਕਨੋਲੋਜੀ ਨੂੰ ਹੀ ਲੈ ਕੇ ਪਿਆ, ਜਾਂ ਸਰਵੇਲੈਂਸ ਦੀ ਟੈਕਨੋਲੋਜੀ ਨੂੰ ਹੀ ਲੈ ਕੇ ਪੇਚਾ ਜਿਹੜਾ ਪਿਆ। ਸੋ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਜਿਹੜੀ ਜੰਗਾਂ ਹੋ ਰਹੀਆਂ, ਇਹਦੇ ਵਿੱਚ ਅਹਿਮ ਭੂਮਿਕਾ ਜਾਂ ਰੋਲ ਜਿਹੜੀ ਆ ਉਹ ਅਦਾ ਕਰ ਰਹੀ ਆ, ਹੈ ਨਾ। ਸੋ ਉਹਦਾ ਆਪਾਂ ਸਭ ਤੋਂ ਪਹਿਲਾਂ ਪਲੈਨਿੰਗ ਦੇ ਉੱਤੇ ਗੱਲ ਕਰਦੇ ਹਾਂ। ਤੇ ਪਲੈਨਿੰਗ ਦੇ ਵਿੱਚ ਰਾਜਕਨ ਇਹ ਜਿਹੜੀਆਂ ਮੈਂ ਰਿਪੋਰਟਸ ਕੁਝ ਪੜ੍ਹਦਾ ਸੀ ਟੈਕਨੋਲੋਜੀ ਦੇ, ਉਹਦੇ ਵਿੱਚ ਇਹ ਲਿਖਿਆ ਕਿ ਜਿਹੜਾ ਇਰਾਨ ਦਾ ਟ੍ਰੈਫਿਕ ਲਾਈਟ ਜਾਂ ਕੈਮਰਾਜ਼ ਹੈਗੇ ਆ ਸਾਰੇ, ਉਹਦੇ ਥਰੂ ਜਿਹੜੀ ਇਜ਼ਰਾਈਲ ਸੀ ਉਹ ਉਹਨਾਂ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਘੁਸਪੈਠ ਕੀਤੀ ਹੋਈ ਸੀ, ਘੁਸਪੈਠ ਕਹਿ ਲਓ, ਜਾਂ ਉਹਦੇ ਵਿੱਚ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਪਹੁੰਚ ਦੇ ਵਿੱਚ ਸੀ। ਐਸਟੀਮੇਟ ਇਹ ਲਾਇਆ ਵੀ ਕਿਹੜੇ ਟਾਈਮ ਦੇ ਉੱਤੇ ਸਾਰੇ ਜਿਹੜੇ ਇਹਨਾਂ ਦੇ ਇਕੱਠੇ ਹੋਣਗੇ ਇੱਕ ਰੂਫ ਦੇ ਥੱਲੇ, ਉਹਨਾਂ ਉਹ ਟਾਈਮ ਵਾਰ ਦੇ ਲਈ ਚੁਣਿਆ। ਸੋ ਇਹ ਤਾਂ ਹੋ ਗਈ ਉਹਨਾਂ ਦੀ ਇੰਟਰਨਲ ਇਨਫਰਾਸਟ੍ਰਕਚਰ ਦੇ ਵਿੱਚ ਜਾਣ ਦੀ ਗੱਲ ਹੈ। ਤੇ ਉਹਦੇ ਤੋਂ ਬਾਅਦ ਜਿਹੜੀ ਹਾਈਪਰ ਪ੍ਰੈਸੀਜਨ ਆ ਜਿਹੜੀ ਤੁਸੀਂ ਚੀਜ਼ ਦੀ ਦੇਖੋ, ਉਹਦੇ ਵਿੱਚ ਆਪਣੀ ਸਪੇਸ ਦੀ ਟੈਕਨੋਲੋਜੀ ਵੀ ਆ ਜਾਂਦੀ ਆ। ਉਸ ਤੋਂ ਬਾਅਦ ਤੁਹਾਡੀ ਐਜ਼ ਲੌਂਗ ਐਜ਼ ਤੁਸੀਂ ਕੋਆਰਡੀਨੇਟ ਦੇ ਦਿੰਦੇ ਹੋ ਤੇ ਤੁਹਾਡੀ ਜਿਹੜੀ ਮਿਸਲ ਹੁੰਦੀ ਆ ਉਹਦਾ ਅਟੈਕ ਦੇ ਉੱਤੇ ਹੋਣਾ ਐਗਜ਼ੈਕਟ ਸੇਮ ਘਰ ਦੇ ਉੱਤੇ, ਸੇਮ ਕਮਰੇ ਦੇ ਉੱਪਰ, ਇੰਨੀ ਜ਼ਿਆਦਾ ਜਿਹੜੀ ਪ੍ਰੈਸੀਜਨ ਆ ਉਹ ਉਹਦੇ ਤੇ ਐਗਜ਼ਿਸਟ ਕਰਦੀ ਆ। ਸੋ ਇਹਦੇ ਵਿੱਚ ਤੁਹਾਨੂੰ ਚੇਤਾ ਹੋਊਗਾ ਰਾਜਕਰਨ ਕਿ ਜਦੋਂ ਪਿਛਲੀ ਵਾਰ ਪ੍ਰੈਜ਼ੀਡੈਂਟ ਟਰੰਪ ਆਏ ਸੀ ਤੇ ਉਹਨਾਂ 에ਅਰ ਫੋਰਸ ਦੀ ਇੱਕ ਨਵੀਂ ਕੁਝ ਹਿੱਸਾ ਕਹਿ ਲਓ ਉਹ ਹੈਗਾ ਸੀ ਸਪੇਸ ਫੋਰਸ, ਸਪੇਸ ਫੋਰਸ ਜਿਹੜੀ ਅਸੀਂ ਡਿਵੈਲਪ ਕਰਾਂਗੇ। ਸੋ ਉਸ ਤੋਂ ਬਾਅਦ ਚਾਈਨਾ ਦਾ ਵੀ ਬਹੁਤ ਜ਼ਿਆਦਾ ਅਸੀਂ ਦੇਖਿਆ ਸੀ ਕਿ ਜਦੋਂ ਇੰਡੋ ਪਾਕਿਸਤਾਨ ਕਨਫਲਿਕਟ ਹੋਈ ਸੀ, ਜਿਹੜੇ ਜਹਾਜ਼ ਉਹਨਾਂ ਦੀ ਲੋਕੇਸ਼ਨ ਸੀ, ਇਹ ਮੰਨਿਆ ਜਾ ਰਿਹਾ ਕਿ ਜਿਹੜੇ ਕੋਆਰਡੀਨੇਟਸ ਆ ਉਹ ਚਾਈਨਾ ਦੀ
ਸਪੇਸ ਸੈਂਸਿੰਗ ਟੈਕਨੋਲੋਜੀ ਦੇ ਨਾਲ ਜਿਹੜੀ ਸੈਟੇਲਾਈਟ ਡੇਟਾ ਉਹਦੇ ਥਰੂ ਉਹਦੀ ਟਾਰਗੇਟਿੰਗ ਹੋਈ ਸੀ। ਇਦਾਂ ਦੀ ਗੱਲਾਂ ਬਾਤਾਂ ਬਾਹਰ ਹੁੰਦੀਆਂ। ਬਾਕੀ ਐਕਚੁਅਲੀ ਕੀ ਗੱਲ ਹੁੰਦੀ ਹੈ ਕੀ ਨਹੀਂ, ਉਹ ਤਾਂ ਨਹੀਂ ਸ਼ਾਇਦ ਵਾਰ ਦੇ ਵਿੱਚ ਪਤਾ ਲੱਗਦਾ, ਪਰ ਮੋਟੇ ਤੌਰ ਦੇ ਉੱਤੇ ਜਦੋਂ ਇਹ ਗੱਲਾਂ ਬਾਤਾਂ ਬਾਹਰ ਆ ਜਾਂਦੇ ਕੁਝ ਤੁਸੀਂ ਅੰਦਾਜ਼ੇ ਲਗਾ ਸਕਦੇ ਹੋ। ਸੋ ਇਹਦੇ ਵਿੱਚ ਉਸ ਤੋਂ ਬਾਅਦ ਵੈਪਨਰੀ ਦੀ ਗੱਲ ਹੋਈ, ਤੇ ਜਿਹੜੀ ਅਗਲੇ 2 ਸਪੇਸ ਹੈਗੇ ਉਹ ਸਾਈਬਰ ਆ। ਸਾਈਬਰ ਦੇ ਵਿੱਚ ਰਾਜ ਕਰਨ ਹੈਗਾ ਕਿ ਸਭ ਤੋਂ ਪਹਿਲਾਂ ਤੇ ਤੁਸੀਂ ਦੇਖੋ ਵੀ ਹਰ ਇੱਕ ਚੀਜ਼ ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਦੇ ਨਾਲ ਕਨੈਕਟਡ ਆ, ਤੁਹਾਡੀ ਡਿਵਾਈਸਿਸ ਕਨੈਕਟਡ ਆ, ਤੁਹਾਡੇ ਫੋਨ ਕਨੈਕਟਡ ਆ, ਤੇ ਉਹਦੇ ਵਿੱਚ ਤੁਸੀਂ ਟਰੈਕਿੰਗ ਤੋਂ ਲੈ ਕੇ ਲਿਸਨਿੰਗ ਹਨਾ, ਜਸੂਸੀ ਹੋ ਗਈ, ਸਭ ਸਾਈਬਰ ਦੇ ਥਰੂ ਆ। ਤੇ ਦੂਸਰੀ ਚੀਜ਼ ਹੈਗੀ ਤੁਹਾਡਾ ਕ੍ਰਿਟੀਕਲ ਇਨਫਰਾਸਟ੍ਰਕਚਰ, ਉਹ ਵੀ ਸਾਰਾ ਦਾ ਸਾਰਾ ਆਨਲਾਈਨ ਹੈਗਾ। ਤਾਂ ਉਹਦੇ ਵਿੱਚ ਇਹ ਹੈ ਕਿ ਜਿਹੜੀ ਕੰਟਰੀਜ਼ ਇੱਕ ਦੂਜੇ ਨਾਲ ਵਾਰ ਦੇ ਉੱਤੇ ਹੁੰਦੀਆਂ, ਉਹਨਾਂ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਸਾਈਬਰ ਅਟੈਕਸ ਦੇ ਰਾਹੀਂ ਨਿਸ਼ਾਨਾ ਬਣਾਉਂਦੀਆਂ ਨੇ। ਸੋ ਉਹ ਵੀ ਜਿਹੜੀ ਚੀਜ਼ਾਂ ਉਹਦੇ ਬਾਰੇ ਵੀ ਕਾਫੀ ਰਿਸਰਚ ਪੇਪਰ ਸਾਹਮਣੇ ਆ ਰਹੇ ਆ, ਤੇ ਕੁਝ ਇਹ ਪਲੈਨਿੰਗ ਦੇ ਰਿਸਰਚ ਪੇਪਰ ਆ ਜੀ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਇਰਾਨ ਤੇ ਪੋਟੈਂਸ਼ੀਅਲ ਸੈਬੋਟੇਜਿੰਗ ਇਜ਼ਰਾਈਲ ਜਾਂ ਅਮਰੀਕਾ ਦੇ ਵਿੱਚ ਸਾਈਬਰ ਦੇ ਥਰੂ ਕੀ ਕਰ ਸਕਦਾ, ਉਹਦੇ ਕੁਝ ਮਨ ਬਣੇ ਗਏ ਸੀ ਹਨਾ। ਉਹ ਜਿਹੜੀਆਂ ਰਿਪੋਰਟਾਂ ਹੁਣ ਪਬਲਿਕ ਹੋਈਆਂ ਵਾ ਕਿ ਕਾਊਂਟਰ, ਤੇ ਅਗਲੀ ਚੀਜ਼ ਹੈਗੀ ਜਿਹੜੀ ਕਾਊਂਟਰ ਇੰਟੈਲੀਜੈਂਸ। ਸੋ ਇਹ ਜਿੰਨੀਆਂ ਮੈਂ ਰਾਜਕਰ ਨੇ ਸਾਰੀਆਂ ਗੱਲਾਂ ਬਾਤਾਂ ਕਰ ਰਿਹਾ, ਇਹਦੇ ਵਿੱਚ ਤੁਸੀਂ ਟੈਕਨੋਲੋਜੀ ਦਾ ਰੋਲ, ਤੁਸੀਂ ਜਿਹੜਾ ਪਹਿਲਾਂ ਸਵਾਲ ਪੁੱਛਿਆ ਉਹ ਤੋਂ ਤੁਸੀਂ ਸਹਿਜੇ ਅੰਦਾਜ਼ੇ ਲਾ ਸਕਦੇ ਹੋ ਕਿ ਨੰਬਰ ਆਫ ਪੀਪਲ ਕੈਜੁਅਲਿਟੀਜ਼ ਨੂੰ ਘਟਾਉਣ ਦੇ ਵਿੱਚ, ਪ੍ਰੈਸੀਜਨ ਟਾਰਗੇਟਿੰਗ, ਜਸੂਸੀ ਕਰਨ ਨੂੰ ਲੈ ਕੇ, ਸਾਈਬਰ ਕਨਫਲਿਕਟ ਨੂੰ ਲੈ ਕੇ, ਤੇ ਲਾਸਟ ਜਿਹੜੀ ਇਹਦੇ ਚੀਜ਼ ਆਉਂਦੀ ਹੈ ਜਿਹਦੇ ਬਾਰੇ ਅਸੀਂ ਬਾਰ-ਬਾਰ ਆਪਣੀ ਜਿਹੜੀ ਯੂਐਸਏ ਦੇ ਉੱਤੇ ਸਰੋਤਿਆਂ ਨਾਲ ਗੱਲਬਾਤ ਕਰਦੇ ਕਿ ਨੈਰੇਟਿਵ ਬਿਲਡਿੰਗ। ਉਹ ਵੀ ਇੱਕ ਸੋਸ਼ਲ ਮੀਡੀਆ ਤੇ ਜਿਹੜੇ ਸੋਸ਼ਲ ਜਿਹੜੇ ਮੀਡੀਆ ਟੂਲਸ ਆ ਉਹਨਾਂ ਨੇ ਇਹ ਪਾਰਟ ਆਫ ਵਾਰ ਆ। ਹੁਣ ਇਹ ਤਾਂ ਪਹਿਲੋਂ ਵੀ ਰਿਹਾ ਸੀ, ਹੁਣ ਵੀ ਹੈਗਾ ਹੀ ਆ, ਇਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ, ਦੋ ਰਾਵਾਂ ਹੀ ਨਹੀਂ ਹੈ। ਹਾਂਜੀ। ਸੋ ਇਹ ਜਿਹੜੇ ਕਾਫੀ ਜਿਹੜੇ ਫਰੰਟਸ ਆ ਦੇ ਵਿੱਚ ਟੈਕਨੋਲੋਜੀ ਨੂੰ ਵਰਤ ਕੇ ਜਿਹੜੀ ਇਰਾਨ ਵਾਰ ਆ ਉਹ ਲੜੀ ਜਾ ਰਹੀ ਆ ਜੀ। ਸੋ ਕਈ ਚਿਰ ਦਾ ਜਿਹੜਾ ਇਸ ਦੇ ਵਿੱਚ ਹਰਵਿੰਦਰ ਇਹਨਾਂ ਨੇ ਤਿਆਰੀ ਜਿਹੜੀ ਉਹ ਕੀਤੀ ਹੋਣੀ ਆ, ਹਫ਼ਤਿਆਂ ਦੀ ਮਹੀਨਿਆਂ ਦੀ ਜਿਹੜੀ ਇਸ ਦੇ ਵਿੱਚ ਤਿਆਰੀ ਹੁੰਦੀ ਆ। ਉੱਤੋਂ ਆਪਾਂ ਇੱਕ ਚੀਜ਼ ਇਹ ਵੀ ਦੇਖੀ ਆ, ਜਿਸ AI ਦੇ ਮਾਡਲ ਨੂੰ ਰੀਸੈਂਟਲੀ ਬਲੈਕਲਿਸਟ ਕੀਤਾ ਗਿਆ, ਉਹ ਵਰਤਣ ਨੂੰ ਰੋਕ ਦਿੱਤਾ ਆ। ਕਹਿੰਦੇ ਫਿਰ ਵੀ ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਉਸ ਦੀ ਜਿਹੜੀ ਉਹ ਮਦਦ ਲਈ ਆ, ਉਹਦੀ ਐਕੂਰੇਸੀ ਦੇ ਲਈ। ਲੇਟਲੀ ਜਿਹੜਾ ਨੰਬਰ ਸੀਗਾ 4000 ਤੋਂ ਵੱਧ ਥਾਵਾਂ ਦੇ ਉੱਤੇ ਸਟਰਾਈਕਸ ਜਿਹੜੀਆਂ ਉਹ US ਦੇ ਦੁਆਰਾ ਇਰਾਨ ਦੇ ਵਿੱਚ ਕੀਤੀਆਂ ਗਈਆਂ, ਤੇ ਕਹਿੰਦੇ ਵੀ ਮੋਰ ਦੈਨ ਹਾਫ ਦੇ ਵਿੱਚ AI ਦੀ ਵੀ ਜਿਹੜੀ ਉਹਨਾਂ ਨੇ ਵਰਤੋਂ ਨਾਲ ਦੇ ਨਾਲ ਇਸ ਦੇ ਵਿੱਚ ਕੀਤੀ ਹੈਗੀ ਆ। ਸੋ AI ਬੇਸਿਕਲੀ ਇਸ ਵਾਰ ਨੂੰ ਟਰਬੋ ਚਾਰਜ ਕਹਿੰਦੇ ਆ ਵੀ ਉਹ ਕਰ ਰਹੀ ਆ। ਤੁਸੀਂ ਦੇਖ ਲਓ ਵੀ ਅਨਮੈਨਡ ਹੀ ਆ ਜਿਹੜੀਆਂ ਇਹ ਲੜਾਈਆਂ ਬੇਸਿਕਲੀ, ਵੀ ਨਾਟ ਪੀਪਲ ਔਨ ਗਰਾਊਂਡ, ਪਰ ਫਿਰ ਵੀ ਇੰਨੀ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਉਣਾ, ਇਟਸ ਅ ਹਿਊਜ ਥਿੰਗ। ਅੱਜ ਦੀ ਜਿਹੜੀ ਉਹ ਗੱਲ ਆ, ਉਹ ਵੱਖਰੀ ਗੱਲ ਆ। ਇੱਕ ਮਸਲਾ ਜਿਹਾ ਜਿਹੜਾ ਉਹ ਜਾਂ ਮੁੱਦਾ ਜਿਹੜਾ ਉਹ ਹੁੰਦਾ ਵੀ ਮਹਿੰਗੀਆਂ ਬੜੀਆਂ ਇਹਨਾਂ ਦੀਆਂ ਇੰਟਰਸੈਪਟਰਸ ਤੇ ਦੂਜੀਆਂ ਜਿਹੜੀਆਂ ਮਿਜ਼ਾਈਲਸ ਉਹਨਾਂ ਦੇ ਬੜੇ ਸਸਤੇ ਆ, ਵੀ ਉਹ ਕੰਪੈਰੇਟਿਵਲੀ ਉਹਦੇ ਇਕੁਇਵਲੈਂਟ ਜਿਹੜਾ ਉਹ ਨਹੀਂ ਜਾਪਦਾ ਹੈਗਾ। ਇੱਥੋਂ ਤੱਕ ਕਿ ਹੁਣ ਤੁਸੀਂ ਦੇਖੋ ਟੈਕਨੋਲੋਜੀ ਦਾ ਕਿੰਨਾ ਵੱਡਾ ਯੋਗਦਾਨ ਆ, ਹਿੱਸਾ ਆ। ਈਵਨ ਇਰਾਨ ਵੀ ਜਿਹੜੇ ਹਮਲੇ ਕਰਨ 'ਚ ਕਾਮਯਾਬ ਰਿਹਾ ਹੈ ਅਮਰੀਕਾ ਦੇ ਬੇਸਿਸ ਦੇ ਉਲਟ, ਜਾਂ ਇਜ਼ਰਾਈਲ ਦੇ ਜਿਹੜਾ ਉਹ ਉਲਟ, ਉਹਦੇ ਵਿੱਚ ਵੀ ਟੈਕਨੋਲੋਜੀ ਹੀ ਹਰਵਿੰਦਰ ਯੂਜ਼ ਹੋਈ ਆ। ਹੁਣ ਰਸ਼ੀਆ ਦਾ ਤੇ ਚਾਈਨਾ ਦਾ ਨਾਮ ਇਸ ਦੇ ਵਿੱਚ ਜਿਹੜਾ ਉਹ ਆ ਰਿਹਾ ਵੀ ਉਹਨਾਂ ਨੇ ਅਮਰੀਕਨ ਏਅਰ ਬੇਸਿਸ ਦੀ ਮੂਵਮੈਂਟਸ ਤੇ ਉਹਨਾਂ ਦੀਆਂ ਜਿਹੜੇ ਟਿਕਾਣੇ ਆ ਉਹਨਾਂ ਬਾਰੇ ਇਰਾਨ ਨੂੰ ਜਿਹੜੀ ਆ ਉਹ ਇਨਫੋਰਮੇਸ਼ਨ ਦਿੱਤੀ, ਜਿਸ ਕਰਕੇ ਉਹ ਹਮਲਾ ਕਰ ਸਕੇ। ਤੁਸੀਂ ਦੇਖੋ ਵੀ ਆਪਾਂ ਬੇਸਿਕਲੀ ਆਪਾਂ ਟਿਕਟੋਕ, ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ ਲਾਈਵ ਸਟਰੀਮ ਹੁੰਦੀ ਦੇਖ ਰਹੇ ਹਾਂ ਸਾਰੀ ਵਾਰ, ਕਾਈਂਡ ਆਫ, ਵੀ ਉੱਥੇ ਆ ਹੋ ਗਿਆ। ਜਿਹੜੇ ਫੌਜੀਆਂ ਨੂੰ ਉਹਨਾਂ ਨੇ ਹੋਟਲਾਂ 'ਚ ਰੱਖਿਆ ਸੀ ਉਹ ਉੱਥੋਂ ਮਿਜ਼ਾਈਲਾਂ ਡਿੱਗਦੀਆਂ ਦਿਖਾ ਰਹੇ ਸੀ। ਬਾਅਦ 'ਚ ਇਵੈਂਚੁਅਲੀ ਉਹਨਾਂ ਹੋਟਲਾਂ ਦੇ ਉੱਤੇ ਵੀ ਮਿਜ਼ਾਈਲਾਂ ਜਿਹੜੀਆਂ ਉਹ ਡਿੱਗੀਆਂ ਜਿੱਥੇ ਅਮਰੀਕੀ ਫੌਜੀ ਵੀ ਜਿਹੜੇ ਉਹ ਰੱਖੇ ਗਏ ਸੀਗੇ। ਸੋ ਟੈਕਨੋਲੋਜੀ ਬਹੁਤ ਵੱਡਾ ਜਿਹੜਾ ਹਿੱਸਾ ਹੈਗਾ ਆ। ਉਸ ਤੋਂ ਬਗੈਰ ਜਿਹੜਾ ਆ ਇਸ ਮੌਕੇ ਸੋਚਣਾ ਇਸ ਨੂੰ ਉਹ ਨਾਮੁਮਕਿਨ ਜਿਹੀ ਵਾਲੀ ਹੀ ਗੱਲ ਜਿਹੜੀ ਉਹ ਬਣੀ ਪਈ ਹੈਗੀ ਆ। ਬਿਲਕੁਲ ਰਾਜਕਰਨੀ ਦੇ ਵਿੱਚ ਵੇਖੋ ਕਾਫੀ ਕੁਝ ਸਿੱਖਣ ਨੂੰ, ਜੇ ਤੁਸੀਂ ਸਿੱਖਣਾ ਹੋਵੇ ਹਨਾ, ਜੇ ਤਾਂ ਐਂਟਰਟੇਨਮੈਂਟ ਵੀਡੀਓ ਟਿਕਟੋਕ ਉੱਤੇ ਵੇਖਣੀ ਆ, ਦੈਟਸ ਅ ਸੈਪਰੇਟ ਸਟੋਰੀ, ਫਿਰ ਤਾਂ ਚਲੋ ਹਨਾ ਉਹ ਵੱਖਰੀ ਗੱਲ ਆ। ਪਰ ਜੇ ਤੂੰ ਸਿੱਖਣਾ ਹੋਏ ਤਾਂ ਇੱਕ ਮੋਟੇ ਤੌਰ ਦੇ ਉੱਤੇ ਗੱਲ ਸਾਹਮਣੇ ਆਉਂਦੀ ਆ ਨਾ, ਜਿਹੜੀ ਆਪਾਂ ਆਪਣੇ ਟਾਕ ਸ਼ੋ ਦੇ ਵਿੱਚ ਬਾਰ-ਬਾਰ ਕਰਦੇ ਆ, ਪੱਲੜਾ ਇਹਦੇ 'ਚ ਕਿਹਦਾ ਭਾਰੀ ਰਿਹਾ?
ਜਾਂ ਜੇ ਤੁਸੀਂ ਦੇਖੀਏ ਤੇ ਉਹ ਜਿਹੜੇ AI ਦੇ ਨਾਲ ਲੈਸ ਸੀ। ਹਾਂਜੀ, ਜੇ ਕੋਈ ਟੈਕਨੋਲੋਜੀ ਦਾ ਵੱਡਾ ਸਹਾਰਾ ਆ। ਹਾਂ, ਜਿਹਨੂੰ ਟੈਕਨੋਲੋਜੀ ਦਾ ਵੱਡਾ ਸਹਾਰਾ, ਉਹੀ ਆਪਾਂ ਗੱਲ ਆਪਣੇ ਰੌਕ ਸ਼ੋਅ ਵਿੱਚ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੰਸੋਲੀਡੇਸ਼ਨ ਹੋ ਰਹੀ ਆ, ਜਿਨ੍ਹਾਂ ਦੇ ਕੋਲ ਟੈਕਨੋਲੋਜੀ ਦਾ ਸਹਾਰਾ ਹੋਊਗਾ, ਜਿਨ੍ਹਾਂ ਦੇ ਕੋਲ AI ਅਸਿਸਟਡ ਟੈਕਨੋਲੋਜੀ ਹੋਏਗੀ, ਉਹਨਾਂ ਦੀ ਐਜ ਉਹਨਾਂ ਦੇ ਬਿਜ਼ਨੈਸਿਸ ਉੱਪਰ ਤੇ ਹਰ ਪਹਿਲੂ ਦੇ ਉੱਤੇ ਜਿਹੜੀ ਆ ਉਹ ਅੱਗੇ ਹੋਏਗੀ। ਉਹ ਭਾਵੇਂ ਮੈਡੀਕਲ ਫੀਲਡ ਲੈ ਲਓ, ਸਾਇੰਸ ਲੈ ਲਓ, ਰਿਸਰਚ ਲੈ ਲਓ, ਈਵਨ ਆਪਾਂ ਜੰਗ ਦੀ ਹੁਣ ਗੱਲ ਕਰ ਰਹੇ ਹਾਂ, ਸਰਵੇਲੈਂਸ ਦੀ ਹੋ ਗਿਆ, ਜਾਂ ਨੈਰੇਟਿਵ ਬਿਲਡਿੰਗ ਦੀ ਆਪਾਂ ਗੱਲ ਕਰੀਏ, ਯੂ ਨੇਮ ਇਟ। AI ਅੱਜ ਕੱਲ੍ਹ ਬਾਕੀ ਟੈਕਨੋਲੋਜੀ ਦੇ ਨਾਲੋਂ ਵੱਖਰੀ ਇਸ ਤਰ੍ਹਾਂ ਵਾ ਕਿ AI ਇੱਕ ਇਨਫਰਾਸਟ੍ਰਕਚਰ ਦੇ ਵਾਂਗੂ ਬਿਲਡ ਹੋਈ ਆ ਕਿ ਜਿਹੜੇ ਸਾਰੇ ਐਗਜ਼ਿਸਟਿੰਗ ਟੈਕਨੋਲੋਜੀ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਪਾਵਰ ਕਰ ਰਹੀ ਹੈ, ਜਿੱਦਾਂ ਤੁਸੀਂ ਵਰਡ ਯੂਜ਼ ਕੀਤਾ ਕਿ ਟਰਬੋ ਚਾਰਜ ਕਰ ਰਹੀ ਆ, ਰਾਈਟ। ਸੋ ਉਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਇਸ ਪੱਖੋਂ ਧਿਆਨ ਰੱਖਣ ਦੀ ਲੋੜ ਆ ਕਿ ਜਿਹੜੀ ਆਪਾਂ ਆਪਣੇ ਆਪ ਨੂੰ ਉਸ ਸਮੇਂ ਦੇ ਹਾਣੀ ਬਣਾਈਏ, ਆਪਣੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਤੋਂ ਕਰਕੇ ਰੋਬਸਟ ਬਣਾਈਏ। ਆਪਾਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਜਾਂ ਆਪਾਂ ਦੇ ਰੋਜ਼ ਦੇ ਕੰਮਕਾਰ ਹੈਗੇ ਆ, ਉਹਦੇ ਵਿੱਚ AI ਸਾਨੂੰ ਬਹੁਤ ਜ਼ਿਆਦਾ ਹੈਲਪ ਕਰ ਲੈਂਦੀ ਆ। ਤੇ ਨਾਟ ਓਨਲੀ ਕਿ ਆਪਾਂ ਆਪਣਾ ਬਿਜ਼ਨਸ ਵਧਾ ਸਕਦੇ ਹਾਂ ਜਾਂ ਬਿਜ਼ਨਸ ਵਿੱਚ ਦੀ ਐਗਜ਼ੀਕਿਊਸ਼ਨ ਸੌਖੀ ਕਰ ਸਕਦੇ ਹਾਂ, ਇਹਦੇ ਵਿੱਚ ਜਿਹੜਾ ਇੱਕ ਆਪਾਂ ਲੋਕਾਂ ਨੂੰ ਬਹੁਤ ਹੁੰਦੀਆਂ ਨੇ ਕਿ ਯਾਰ ਸਾਡੇ ਕੋਲ ਸਮਾਂ ਨਹੀਂ ਹੈਗਾ, ਕਾਫੀ ਤੁਹਾਡੇ ਇਦਾਂ ਦੇ ਜਿਹੜੇ ਕੰਮ ਆ ਉਹ ਤੁਹਾਡੀ ਹੈਲਪ ਕਰ ਸਕਦੇ ਤਾਂ ਕਿ ਤੁਸੀਂ ਜਿਹੜਾ ਆਪਣਾ ਸਮਾਂ ਵਾ ਉਹ ਉਸ ਕੰਮਾਂ ਦੇ ਉੱਪਰ ਲਾਓ ਜਿਹਦੇ ਉੱਤੇ ਤੁਸੀਂ ਲਾਉਣਾ ਚਾਹੁੰਦੇ ਹੋ। ਕਈ ਵਾਰ ਆਪਾਂ ਨੂੰ ਨਾ ਆਪਾਂ ਗੱਲਬਾਤ ਕਰਦੇ ਕਿ ਸਾਨੂੰ ਸਮਾਂ ਨਹੀਂ ਮਿਲਦਾ ਕੋਈ ਕੰਮ ਕਰਨ ਨੂੰ। ਸੋ AI ਦੇ ਨਾਲ ਕਾਫੀ ਜਿਹੜੀ ਤੁਹਾਡਾ ਖਾਸ ਤੌਰ ਦੇ ਉੱਤੇ ਰਿਡੰਡੈਂਟ ਟਾਸਕ ਆ ਜਿਹੜੇ ਤੁਹਾਡੇ ਉਹ ਕਾਫੀ ਸੌਖੇ ਹੋ ਜਾਂਦੇ ਆ। ਸੋ ਇਹ ਵਾਰ ਦੇ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਨਾ, ਜੇ ਆਪਾਂ ਲਰਨ ਕਰਨਾ ਹੋਵੇ ਤੇ ਖਾਸ ਤੌਰ ਦੇ ਉੱਤੇ ਜਿਹੜੀ ਅਖੀਰ 'ਚ ਕੁਛ ਗੱਲਾਂ ਕਹੀਆਂ, ਹੁਣ ਆਪਾਂ ਐਕਟਿਵ ਐਜ਼ ਅ ਕਮਿਊਨਿਟੀ ਐਕਟਿਵ ਵਾਰ ਦੇ ਵਿੱਚ ਤਾਂ ਹੈ ਨਹੀਂ ਕਿਤੇ। ਆਪਾਂ ਨੂੰ ਗੱਲਾਂ ਕੁਛ ਏਦਾਂ ਦੀ ਹੈਗੀਆਂ ਕਿ ਫਿਊਚਰ ਜੇ ਅਸੀਂ ਦੇਖਣਾ ਹੋਏ ਤੇ ਉਹਦੇ ਕਰਕੇ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰੀਏ ਵੱਧ ਤੋਂ ਵੱਧ, ਤੇ ਨਾਲ ਦੀ ਨਾਲ ਖਾਸ ਤੌਰ ਦੇ ਉੱਤੇ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਨੈਰੇਟਿਵ ਬਿਲਡਿੰਗ ਸਾਈਬਰ ਬੇਸਡ ਹੈ ਨਾ, ਉਹ ਚੀਜ਼ ਆਪਾਂ ਨੂੰ ਧਿਆਨ 'ਚ ਰੱਖਣ ਦੀ ਖਾਸ ਲੋੜ ਆ ਜੀ। ਸੋ ਇਹ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਹਰਵਿੰਦਰ, ਜੋ ਕਿ ਹਾਂਜੀ ਉਹ ਨਵਾਂ ਨਾਮ ਲਾਈਕ ਜਿੱਦਾਂ DBA ਨਹੀਂ ਹੁੰਦਾ, ਡੂਇੰਗ ਬਿਜ਼ਨਸ ਐਜ਼ ਡਿਪਾਰਟਮੈਂਟ ਆਫ ਡਿਫੈਂਸ, DBA ਡਿਪਾਰਟਮੈਂਟ ਆਫ ਵਾਰ, ਵੀ ਉਹ ਚੀਜ਼ ਜਿਹੜੀ ਹੈਗੀ ਆ। ਸੋ ਇਹ ਜਿਹੜੀ ਇੱਕ ਕਹਿ ਲਓ ਵੀ ਇੱਕ ਕੰਪਨੀ ਦੇ ਤੌਰ ਦੇ ਉੱਤੇ ਜਿੱਦਾਂ ਇਹ ਕੰਮ ਕਰਦੇ ਸੀਗੇ ਵੀ ਇੱਥੇ ਆਹ ਚੀਜ਼ਾਂ ਬਣਾਉਣੀਆਂ, ਉਹ ਚੀਜ਼ਾਂ ਬਣਾਉਣੀਆਂ, ਹੁਣ ਉਹਦੇ ਵਿੱਚ AI ਇੰਟੀਗ੍ਰੇਟ ਹੋ ਗਈ। ਆਪਾਂ ਦੱਸਦੇ ਆਏ ਹਾਂ ਵੀ ਸ਼ਾਇਦ ਹੀ ਤੁਹਾਡੇ ਜੀਵਨ ਦਾ ਕੋਈ ਪਹਿਲੂ ਹੋਊਗਾ ਜਿਹਦੇ ਵਿੱਚ AI ਦੀ ਘੁਸਪੈਠ ਜਿਹੜੀ ਉਹ ਨਹੀਂ ਹੋਊਗੀ। ਤਾਂ ਤੁਸੀਂ ਇਹ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ, ਈਵਨ ਦੋ ਲੋਕ ਇਸ ਵਾਰ ਦੇ ਅਗੇਂਸਟ ਸੀਗੇ, ਹੈਗੇ ਅਜੇ ਵੀ ਮੈਜੋਰਟੀ ਦੇ ਵਿੱਚ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਪੀਟ ਹੈਗਸੈਥ ਜਿਹੜੇ ਸਕੱਤਰ ਆ, ਉਹਨਾਂ ਨੇ ਤਾਂ ਆਲਰੇਡੀ ਕਿਹਾ ਵੀ ਕਹਿੰਦੇ ਵੀ ਅਸੀਂ ਐਕਸਲਰੇਟਿਡ ਤੇਜ਼ੀ ਦੇ ਨਾਲ ਜਿਹੜੀ AI ਦੀ ਜਿਹੜੀ ਅਡੋਪਸ਼ਨ ਆ ਉਹ ਇਸ ਦੇ ਵਿੱਚ ਕਰ ਰਹੇ ਹੈਗੇ ਆ। ਸੋ AI ਫਸਟ ਵਾਰ ਫਾਈਟਿੰਗ ਜਿਹੜੀ ਉਹ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਨਾਲ ਦੇ ਨਾਲ ਮਿਲ ਰਹੀ ਹੈਗੀ ਆ। ਤੇ ਸੋ ਟੈਕਨੋਲੋਜੀ ਨੇ ਇਸ ਵਾਰ ਦਾ ਜਿਹੜਾ ਮੁਹਾਂਦਰਾ ਜਿਹੜਾ ਉਹ ਬਦਲਿਆ ਜਿਹੜਾ ਹੈਗਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਹਿਊਮਨ ਐਲੀਮੈਂਟ ਤਾਂ ਜਿਹੜਾ ਉਹ ਵਾਰ ਦੇ ਵਿੱਚ ਹਿਊਮਨ ਐਲੀਮੈਂਟ ਤਾਂ ਰਹਿਣਾ ਆ, ਉਹਨਾਂ ਦੀਆਂ ਹੀ ਖੂਨ ਜਿਹੜਾ ਉਹ ਡੁੱਲਣਾ ਹੁੰਦਾ। ਤੁਸੀਂ ਇੱਥੇ ਸੋਸ਼ਲ ਮੀਡੀਆ ਦੀ ਹਰਵਿੰਦਰ ਨਾਲ ਗੱਲ ਕੀਤੀ ਸੀਗੀ ਵੀ ਉਹ ਕਿੱਦਾਂ ਦਾ ਇੰਪੈਕਟ ਜਿਹੜਾ ਉਹ ਪਾਉਂਦਾ ਆ। ਸੋ ਆਪਾਂ ਦੇਖ ਰਹੇ ਹਾਂ ਵੀ ਫਸਟ ਕੈਜੂਅਲਿਟੀ ਆਫ ਵਾਰ ਇਜ਼ ਆਲਵੇਜ਼ ਦਾ ਟਰੁਥ। AI ਜਨਰੇਟਿਡ ਵੀਡੀਓਜ਼, ਇਹ ਇੱਦਾਂ ਦੀਆਂ ਨਕਲੀ ਜਾਂ ਪੁਰਾਣੀਆਂ ਫੁਟੇਜ ਉਸੇ ਨੂੰ ਜਿਹੜਾ ਉਹ ਸ਼ੋਅ ਕਰੀ ਜਾਣਾ, ਉਹ ਸਾਰਾ ਕੁਛ ਜਿਹੜਾ ਉਹ ਹੋਣਾ। ਇਹਦਾ ਸੋਸ਼ਲ ਮੀਡੀਆ ਦਾ ਇੰਪੈਕਟ ਕਿੱਦਾਂ ਆਪਾਂ ਦੇਖ ਰਹੇ ਹਾਂ ਇਸ ਵਾਰ ਦੇ ਸੰਦਰਭ ਦੇ ਵਿੱਚ, ਜੇ ਆਪਾਂ ਦੇਖਣਾ ਹੋਵੇ? ਦੋ ਤਰੀਕੇ ਰਾਜ ਕਰਨੇ ਵੇਖੋ, ਇੱਕ ਤਾਂ ਤੁਸੀਂ ਦੱਸਿਆ ਹੀ ਆ ਕਿ ਜੀਓ ਪੋਜੀਸ਼ਨਿੰਗ, ਜਿਹੜੇ ਫੌਜੀ ਆ ਉਹਨਾਂ ਵੀਡੀਓ ਪਾਈਆਂ ਉਸੇ ਹੋਟਲ ਦੇ ਉੱਤੇ ਆ ਕੇ ਮਿਸਾਈਲ ਜਿਹੜੀ ਉਹ ਡਿੱਗਦੀ ਹੈ ਮਿਸਾਈਲ। ਸੋ ਇਹ ਚੀਜ਼ ਧਿਆਨ ਰੱਖਣ ਦੀ ਲੋੜ ਆ, ਆਪਾਂ ਨੂੰ ਦੇਖਣ ਦੀ ਲੋੜ ਆ ਕਿ ਇਹ ਇੱਕ ਰੀਅਲ ਟਾਈਮ ਇਨਫੋਰਮੇਸ਼ਨ ਵਾਂਗੂ ਨਹੀਂ ਆ। ਸੋ ਜੋ ਆਨਲਾਈਨ ਆਪਾਂ ਗੱਲ ਕਰਦੇ ਨਾ ਪਹਿਲਾਂ ਵੀ ਕਿ ਆਨਲਾਈਨ ਜਿਹੜੀ ਇਨਫੋਰਮੇਸ਼ਨ ਪਈ ਆ ਉਹਨੂੰ ਤੁਸੀਂ ਕਿੱਦਾਂ ਯੂਜ਼ ਕਰਨਾ, ਉਹਦਾ ਕਈ ਤਰੀਕੇ। ਇੱਕ ਤਾਂ ਹੈ ਵੀ ਇਕੱਲੀ ਐਂਟਰਟੇਨਮੈਂਟ ਦੇ ਤੌਰ ਤੇ ਯੂਜ਼ ਕਰਨਾ, ਦੂਸਰੀ ਆ ਕਿ ਉਸੇ ਇਨਫੋਰਮੇਸ਼ਨ ਦੇ ਵਿੱਚ ਕਈ ਵਾਰ ਬਹੁਤ ਤੁਹਾਡੀ ਲੋੜੀਂਦੀ ਜਿਹੜੀ ਜਾਣਕਾਰੀ ਉਹ ਪਈ ਹੁੰਦੀ ਆ।
ਸੋ ਉਹ ਇੰਟੈਂਟ ਤੇ ਬਹੁਤ ਮੈਟਰ ਕਰਦਾ ਕਿ ਤੁਸੀਂ ਕਿਹੜੇ ਇੰਟੈਂਟ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਜਾਂ ਕੋਈ ਆਨਲਾਈਨ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਦੇਖ ਰਹੇ ਹੋ। ਦੂਸਰੀ ਚੀਜ਼ ਹੈਗੀ ਹੈ ਰਾਜਕਰਨ ਕਿ ਅਸੀਂ ਖਾਸ ਤੌਰ ਦੇ ਉੱਤੇ ਜਿਹੜਾ ਇਜ਼ਰਾਈਲ ਦੀ ਜਿਹੜੀ ਵਾਰ ਹੋਈ ਆ 7 ਅਕਤੂਬਰ ਤੋਂ ਬਾਅਦ ਪੈਲਸਟੀਨ ਤੇ ਇਜ਼ਰਾਈਲ ਦਾ ਜਿਹੜਾ ਕਨਫਲਿਕਟ ਸੀ, ਉਹਦੇ ਵਿੱਚ ਆਪਾਂ ਨੈਰੇਟਿਵ ਬਿਲਡਿੰਗ, ਨੈਰੇਟਿਵ ਸ਼ਿਫਟਿੰਗ ਉਹ ਬਹੁਤ ਜ਼ਿਆਦਾ ਦੇਖਿਆ। ਇਹਨੂੰ ਬੜੇ ਹੀ ਧਿਆਨ ਦੇ ਨਾਲ ਚੀਜ਼ਾਂ ਨੂੰ ਵਾਚ ਕਰਨ ਦੀ ਲੋੜ ਆ। ਥੋੜਾ ਜਿਹਾ ਉੱਥੋਂ ਸ਼ੁਰੂ ਹੈ, ਬਾਅਦ ਚ ਆਪਾਂ ਕੁਝ ਐਗਜ਼ਾਮਪਲ ਆਪਣੇ ਸਿੱਖ ਸੰਦਰਭ ਦੇ ਵਿੱਚ ਵੀ ਕਰਾਂਗੇ, ਕਿਉਂਕਿ ਉਹ ਵੀ ਆਪਣਾ ਚੀਜ਼ ਜਿਹੜੀ ਆ ਬਹੁਤ ਦੇਖ ਰਹੇ ਆ, ਆਪਣੇ ਸਮਝਣ ਦੀ ਉਸ ਚੀਜ਼ ਨੂੰ ਲੋੜ ਆ। ਸੋ ਉਹਦੇ ਵਿੱਚ ਰਾਜਕਰ ਨੇ ਦੇਖਿਆ ਕਿ ਗਾਜ਼ਾ ਦੇ ਵਿੱਚ ਜਿਹੜਾ ਕਨਫਲਿਕਟ ਆ ਹਨਾ, ਗਾਜ਼ਾ ਹੋ ਗਿਆ ਜਾਂ ਵੈਸਟ ਬੈਂਕ ਹੋ ਗਿਆ, ਇਹ ਸਾਰੀਆਂ ਪਾਸੇ ਕਨਫਲਿਕਟ ਜਿਹੜਾ ਹੈ ਤਕਰੀਬਨ 1960s ਦਾ ਹੀ ਆ, ਜਾਂ ਕਹਿ ਲਓ ਵੀ 1948 ਜੋ ਦਾ ਬਣਿਆ ਇਜ਼ਰਾਈਲ ਬਣਿਆ। ਪਰ ਉਸ ਤੋਂ ਬਾਅਦ ਜਿਹੜੇ ਇਦਾਂ ਦੇ ਅਟੈਕ ਹੁੰਦੇ ਰਹੇ ਆ, ਪਰ 2023 ਤੋਂ ਬਾਅਦ 7 ਅਕਤੂਬਰ 2023 ਤੋਂ ਬਾਅਦ ਜਦੋਂ ਅਟੈਕ ਹੁੰਦਾ ਵਾ, ਤਾਂ ਉਸ ਤੋਂ ਬਾਅਦ ਰਾਜਕਰ ਨੇ ਇਹਦਾ ਜਿਹੜਾ ਸ਼ੇਪ ਆ ਇਹ ਥੋੜੀ ਜਿਹੀ, ਕਿਉਂਕਿ ਲਾਈਵ ਆਪਾਂ ਨੂੰ ਵੀਡੀਓ ਜਾਂ ਲਾਈਵ ਇਨਫੋਰਮੇਸ਼ਨ ਜਿਹੜੀ ਆ ਉੱਥੋਂ ਆਪਾਂ ਨੂੰ ਮਿਲਦੀ ਪਈ ਸੀ, ਤੇ ਉਹਨੇ ਅਮਰੀਕਾ ਦੇ ਲੋਕਾਂ ਦੀ ਪਾਲਿਸੀ ਦੇ ਵਿੱਚ ਕਾਫੀ ਚੇਂਜ ਲੈ ਕੇ ਆਉਂਦਾ, ਥਾਟ ਪ੍ਰੋਸੈਸ ਦੇ ਵਿੱਚ ਕਾਫੀ ਚੇਂਜ ਲੈ ਕੇ ਆਉਂਦਾ। ਖਾਸ ਤੌਰ ਦੇ ਉੱਤੇ ਜੋ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਐਗਜ਼ਾਮਪਲ ਲੈ ਲਈਏ, ਮੇਕ ਅਮਰੀਕਾ ਗ੍ਰੇਟ ਅਗੇਨ ਮੂਵਮੈਂਟ, ਉਹਦੇ ਵਿੱਚ ਵੀ ਤਰੇੜ ਪਾਉਣ ਦਾ ਇੱਕ ਜਿਹੜਾ ਉੱਥੋਂ ਕਾਨਸੈਪਟ ਸ਼ੁਰੂ ਹੋ ਗਿਆ। ਸੋ ਪਹਿਲਾਂ ਯੂਐਸ ਦੇ ਵਿੱਚ ਐਂਟੀ ਇਜ਼ਰਾਈਲ ਜਿਹੜਾ ਇੰਨਾ ਨਹੀਂ ਸੀ ਹੈਗਾ ਜਿੰਨਾ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਐਕਸਿਸ ਤਾਂ ਹਮੇਸ਼ਾ ਹੀ ਵੈਸੇ ਕਰਦਾ ਰਿਹਾ ਐਂਟੀ ਸੈਮੈਟਿਕ ਜਿਹੜੇ ਇਨਸੀਡੈਂਟਸ ਥਰੂ ਆਊਟ ਅਮਰੀਕਾ ਹਿਸਟਰੀ ਦੇ ਵਿੱਚ ਹੁੰਦੇ ਰਹੇ ਆ, ਪਰ ਹੁਣ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜਾ ਇਹਦਾ ਇੰਪੈਕਟ ਆ ਉਹ ਹੋਇਆ। ਸੋ ਉਹਦੇ ਕਰਕੇ ਉਹਦਾ ਮੈਨੂੰ ਜੋ ਲੱਗਦਾ ਕਿ ਇਹਨਾਂ ਆਪਣਾ ਓਪੀਨੀਅਨ ਹੀ ਹੈ ਕਿ ਜਿਹੜਾ ਨਿਊਯਾਰਕ ਦਾ ਮੇਅਰ ਹੈਗੇ ਆ ਮਮਦਾਨੀ, ਚਲੋ ਕੈਪੇਬਲ ਇਨਸਾਨ ਵੀ ਆ ਲੱਗਦਾ, ਪਰ ਉਹਦੇ ਵਿੱਚ ਵੀ ਇੰਨਾ ਐਂਟੀ ਮੁਸਲਿਮ ਸੈਂਟੀਮੈਂਟ ਹੋਣ ਦੇ ਬਾਵਜੂਦ ਵੀ ਅਰਬਨ ਸਿਸਟਮ ਦੇ ਵਿੱਚ ਨਿਊਯਾਰਕ ਦਾ ਇੱਕ ਮੁਸਲਿਮ ਮੇਅਰ ਬਣ ਜਾਣਾ ਅਮਰੀਕਾ ਦੇ ਇਦਾਂ ਦੀ ਪੋਲਰਾਈਜ਼ਡ ਇੰਫਰਾਸਟ੍ਰਕਚਰ ਦੇ ਵਿੱਚ, ਉਹਦੇ ਵਿੱਚ ਕੁਝ ਉਹਨਾਂ ਦੇ ਕੱਲੀ ਅਸੀਂ ਮਮਦਾਨੀ ਉਹਨਾਂ ਦੀ ਗੱਲ ਹੀ ਨਹੀਂ ਕਰਦੇ। ਮਮਦਾਨੀ ਤਾਂ ਸਿਰਫ ਇੱਕ ਡਿਸਪਲੇ ਹੈ ਨਾ, ਅੱਗੇ ਜਿਹੜੀ ਚੀਜ਼ ਆ ਰਹੀ ਉਹਦੇ ਪਿੱਛੇ ਕਿੰਨੇ ਉਹਨਾਂ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਆ, ਮਹਿੰਦੀ ਹਸਨ ਵਰਗੇ ਬਹੁਤ ਜ਼ਿਆਦਾ ਇਹਦੇ ਵਿੱਚ ਰੋਲ ਨਿਭਾਇਆ ਹੈ ਨਾ ਇਸ ਨੈਰੇਟਿਵ ਨੂੰ ਸ਼ਿਫਟ ਕਰਨ ਦੇ ਵਿੱਚ। ਸੋ ਇਹ ਵੀ ਮੈਨੂੰ ਲੱਗਦਾ ਕਿ ਸਾਨੂੰ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ, ਹੈ ਨਾ। ਸੋ ਉਹਦੇ ਵਿੱਚ ਅਸੀਂ ਬਾਰ-ਬਾਰ ਕੈਨੇਡਾ ਦੇ ਵਿੱਚ ਜੋ ਨੈਰੇਟਿਵ ਬਿਲਡਿੰਗ ਦੀ ਐਕਸਰਸਾਈਜ਼ ਚੱਲ ਰਹੀ ਆ, ਉਹ ਵੀ ਆਪਾਂ ਨੂੰ ਖਾਸ ਤੌਰ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਕਿ ਕਿੱਦਾਂ ਸਿਰਫ ਇੱਕ ਕੋਈ ਇੱਥੇ ਕਤਲ ਹੋ ਜਾਂਦਾ, ਉਸ ਕਤਲ ਦੇ ਕਰਕੇ ਅਜੇ ਉਹਦੀ ਰਿਪੋਰਟ ਵੀ ਜਨਤਕ ਨਹੀਂ ਹੋਈ ਹੈ ਨਾ, ਪਤਾ ਨਹੀਂ ਕਿਹਨੇ ਕੀਤਾ ਹੈ ਨਾ, ਪੁਲਿਸ ਦੱਸੇਗੀ ਜਾਂ ਜੋ ਸਿਕਿਉਰਿਟੀ ਏਜੰਸੀ ਜਾਂਚ ਏਜੰਸੀ ਉਹ ਦੱਸਣਗੀਆਂ। ਉਹ ਤੋਂ ਬਿਨਾਂ ਹੀ ਇੱਕ ਐਜ਼ ਅ ਕਮਿਊਨਿਟੀ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ, ਤੇ ਉਹ ਐਡਾ ਸਟਰੋਂਗ ਨੈਰੇਟਿਵ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੇ ਵੇਖ ਰਿਹਾ ਸੀ ਕਈ ਐਮਪੀ ਵਗੈਰਾ ਵੀ ਹੈਗੇ, ਉਹਨਾਂ ਦੇ ਬਿਆਨ ਸਾਹਮਣੇ ਆਏ ਕਿ ਉਹ ਵੀ ਅੰਡਰ ਦ ਪ੍ਰੈਸ਼ਰ ਹੋ ਜਾਂਦੇ ਆ। ਸੋ ਜਦ ਕਿ ਦੂਸਰੇ ਪਾਸੇ ਜਿਹੜੀ ਚੀਜ਼ਾਂ ਔਨ ਰੈਕਡ ਹੈਗੀਆਂ, ਸੀਸਿਸ ਦੀ ਰਿਪੋਰਟ ਹੋ ਗਈ ਜਾਂ ਕੁਝ ਹੋਰ ਹੈ ਨਾ, ਜੋ ਇੰਡੀਆ ਨਾਮ ਆਇਆ ਹੁਣ ਤਾਂ ਡਾਇਰੈਕਟਲੀ ਹੈ ਨਾ, 2 ਕਾਉਂਸਲਰ ਦੇ ਬੰਦਿਆਂ ਦਾ ਨਾਮ ਆਉਂਦਾ, ਤਾਂ ਉਤੋਂ ਲੈਦਾ ਵੀ ਇੰਡੀਆ ਨੇ ਵੀ ਅਮਰੀਕਾ ਦੇ ਨਾਲ ਜਦੋਂ ਕਨਵਰਸੇਸ਼ਨ ਦੇ ਵਿੱਚ ਇਹ ਮੰਨਿਆ ਭਾਈ ਸਾਡਾ ਹੀ ਇੰਪਲੋਈ ਸੀ, ਪਰ ਉਹ ਆਰਮੀ ਦੇ ਵਿੱਚ ਨਹੀਂ ਹੈਗਾ। ਇਵਨ ਨਿਖਿਲ ਗੁਪਤਾ ਨੇ ਵਿਕਾਸ ਯਾਦਵ ਜਿਹੜਾ ਰਾਓ ਦਾ ਬੰਦਾ ਸੀ, ਤੇ ਨਿਖਿਲ ਗੁਪਤਾ ਨੇ ਵੀ ਇਹ ਚੀਜ਼ ਨੂੰ ਮੰਨ ਲਿਆ ਵੀ ਠੀਕ ਹੈ ਜੀ, 4 ਕਾਊਂਟ ਹੈਗੇ ਸੀ, ਆਈ ਥਿੰਕ 3 ਜਾਂ 4 ਕਾਊਂਟ ਨਿਊਯਾਰਕ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਉਹਨਾਂ ਮੰਨ ਲਏ। ਇਹ ਸਾਰੀ ਚੀਜ਼ਾਂ ਔਨ ਰੈਕਡ ਹੈਗੀਆਂ। ਇਹ ਸਭ ਕੁਝ ਔਨ ਰੈਕਡ ਹੋਣ ਦੇ ਬਾਵਜੂਦ ਵੀ ਪਰ ਉਹ ਜਿਹੜਾ ਇਨਫਲੂਐਂਸ ਆ ਸੋਸ਼ਲ ਮੀਡੀਆ ਦਾ ਨੈਰੇਟਿਵ ਬਿਲਡਿੰਗ ਆ, ਉਹਦੇ ਵਿੱਚ ਮੈਨੂੰ ਲੱਗਦਾ ਸਿੱਖ ਜਿਹੜਾ ਉਹ ਥੋੜਾ ਜਿਹਾ ਪਿੱਛੇ ਚੱਲ ਰਹੇ ਆ, ਤੇ ਇਹਦੇ ਕਰਕੇ ਉਹ ਜਿਹੜਾ ਉਹਨੂੰ ਕਾਊਂਟਰ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਉਸ ਤਰੀਕੇ ਨਾਲ ਹੋ ਨਹੀਂ ਰਿਹਾ। ਸੋ ਗੱਲ ਇਹ ਆ ਕਿ ਆਪਾਂ ਪ੍ਰੋਬਲਮ ਨੂੰ ਤਾਂ ਆਇਡੈਂਟੀਫਾਈ ਕਰਦੇ ਆ, ਪਰ ਉਹਦਾ ਫਿਰ ਹੱਲ ਕੀ ਹੋਵੇ, ਹੱਲ ਤਾਂ ਉਹ ਵੀ ਹੋਵੇ। ਤੇ ਅੱਜ ਕੱਲ੍ਹ ਗੱਲ ਇਹ ਹੁੰਦਾ ਕਿ ਜਿੰਨੀ ਲੋਕ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਸੋਸ਼ਲ ਮੀਡੀਆ ਨੂੰ ਜੇ ਤਾਂ ਤੁਸੀਂ ਐਂਟਰਟੇਨਮੈਂਟ ਦਾ ਸਾਧਨ ਵਰਤਣਾ, ਉਹ ਤਾਂ ਸਮਾਂ ਖਰਾਬ ਆ, ਤੇ ਜੇ ਤੁਸੀਂ ਸੋਸ਼ਲ ਮੀਡੀਆ ਨੂੰ ਕੁਛ ਏਦਾਂ ਦੇ ਕੰਮ ਦੇ ਲਈ ਵਰਤਣਾ ਜਿਹਦੇ ਵਿੱਚ ਤੁਸੀਂ ਕੁਛ ਕੌਮ ਦਾ ਸਵਾਰ ਸਕੋ, ਕਮਿਊਨਿਟੀ ਦੇ ਕੁਛ ਸਵਾਰ ਸਕੋ, ਤੇ ਫਿਰ ਜੀ ਆਇਆਂ ਨੂੰ ਜੀ ਸੋਸ਼ਲ ਮੀਡੀਆ ਜ਼ਰੂਰ ਵਰਤਣਾ ਚਾਹੀਦਾ। ਇਹ ਆ ਕਿ ਮੋਟਿਵ ਤੁਹਾਡੀ ਜਿਹੜੀ ਬਹੁਤ ਜਿਹੜੀ ਨੈਰੇਟਿਵ ਹੈਗਾ ਵਾ, ਨੈਰੇਟਿਵ ਵਾਰ ਆ ਜਿਹੜੀ, ਇਹ ਸਭ ਕੁਛ
ਮੈਟਰ ਕਰਦੀ ਆ ਹਨਾ, ਜੋ ਅੱਜ ਦੇ ਟਾਈਮ ਦੇ ਵਿੱਚ ਇਹ ਅਤਕਥਨੀ ਨਹੀਂ ਹੋਏਗੀ ਜੇ ਆਪਾਂ ਇਹ ਕਹਿ ਦਈਏ ਕਿ ਜੋ ਤੁਹਾਡਾ ਜੇ ਮੈਂ ਗਲਤ ਵਰਡ ਯੂਜ਼ ਕਰਦਾ ਹਾਂ, ਪਰ ਜੋ ਜਿਹੜੀ ਨਿਊ ਰਿਐਲਿਟੀ ਆ, ਇਟ ਇਜ਼ ਡਿਫਾਈਨਡ ਬਾय ਨੈਰੇਟਿਵ। ਜਿਹੜਾ ਨੈਰੇਟਿਵ ਜਿਹੜਾ ਉਹ ਉੱਚਾ ਹੋ ਗਿਆ, ਉਹੀ ਉਹਨੂੰ ਲੋਕ ਸੱਚ ਕਰਕੇ ਮੰਨਣ ਲੱਗ ਪੈਂਦੇ ਆ। ਸੋ ਸੋਸ਼ਲ ਮੀਡੀਆ ਦਾ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਇੰਪੈਕਟ ਆ। ਮੈਂ 2 ਐਗਜ਼ਾਮਪਲਾਂ ਲੈ ਹੀ ਲਈਆਂ ਹਨ ਕਿ ਇੰਨੇ ਬਿਲਡਿੰਗ ਹੋਣ ਦੇ ਬਾਵਜੂਦ, ਇੰਨੀ ਜਿਹੜੀ ਅਮਰੀਕਾ ਦੇ ਵਿੱਚ ਐਂਟੀ ਮੁਸਲਿਮ ਹੋਣ ਦੇ ਬਾਵਜੂਦ ਵੀ ਨੈਰੇਟਿਵ ਬਿਲਡਿੰਗ ਦਾ ਇੱਕ ਵੱਡਾ ਰੋਲ ਰਿਹਾ ਮੁਲਤਾਨੀ ਨੂੰ ਸਾਹਮਣੇ ਆਉਣ ਦੇ ਵਿੱਚ। ਆਫ ਕੋਰਸ ਉਹਦੀ ਕੈਪੇਬਿਲਿਟੀ ਵੀ ਆ, ਤੇ ਚੰਗਾ ਬੋਲਦਾ, ਚੀਜ਼ਾਂ ਦੀ ਸਮਝ ਆ, ਯੰਗ ਆ, ਉਹ ਚੀਜ਼ਾਂ ਵੀ ਇਹਦੇ ਹੱਕ 'ਚ ਜਾਂਦੀਆਂ। ਪਰ ਇਹ ਵਾਲੇ ਐਟਰੀਬਿਊਟਸ ਵਾਲੇ ਤੇ ਹੋਰ ਵੀ ਬਹੁਤ ਨੌਜਵਾਨ ਇੱਥੇ ਹੋਣਗੇ ਅਮਰੀਕਾ ਦੇ ਵਿੱਚ। ਹਾਂਜੀ ਹਰਵਿੰਦਰ ਨੇ, ਇਹ ਤਾਂ ਆਪਾਂ ਦੇਖਿਆ ਹੀ ਆ ਵੀ ਸੋਸ਼ਲ ਮੀਡੀਆ ਜਿਹੜਾ ਨੈਰੇਟਿਵਸ ਆ ਉਸਨੂੰ ਬਿਲਡਅਪ ਕਿੱਦਾਂ ਕਰਦਾ ਆ। ਕਿਸੇ ਚੀਜ਼ ਦੇ ਅਗੇਂਸਟ ਜਾਂ ਕਿਸੇ ਚੀਜ਼ ਦੇ ਹੱਕ ਦੇ ਵਿੱਚ ਜਦੋਂ ਲੋਕ ਇਕੱਠੇ ਜਿਹੜਾ ਹੋ ਜਾਂਦੇ ਆ, ਤੇ ਉਸ ਦਾ ਪ੍ਰਭਾਵ ਆਪਾਂ ਨੂੰ ਰੀਅਲ ਲਾਈਫ ਦੇ ਵਿੱਚ ਨਜ਼ਰ ਆਉਂਦਾ। ਕਈ ਵਾਰੀ ਗਲਤੀ ਕਿਉਂ ਨਾ ਹੋਵੇ ਕਿਸੇ ਦੀ, ਤੇ ਚਾਹੇ ਉਹਦੇ ਉਲਟ ਗਲਤ ਤਹਮਤ ਰਿਊਮਰ ਹੋਵੇ, ਉਹਦਾ ਵੀ ਨੁਕਸਾਨ ਹੋ ਜਾਂਦਾ ਆ। ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜਾ ਉਹ ਦੇਖ ਰਹੇ ਹਾਂ, ਸੋਸ਼ਲ ਮੀਡੀਆ ਹੈ ਹੀ ਆ ਵੀ ਐਕਸੈਲਰੈਂਟ ਆ ਕਿਸੇ ਵੀ ਚੀਜ਼ ਦਾ। ਇਹ ਐਕਸੈਲਰੈਂਟ ਆ ਵੀ ਅੱਗ ਦੇ ਵਿੱਚ ਤੇਲ ਦਾ ਕੰਮ ਕਰਨ ਵਾਲਾ, ਜਿੱਦਾਂ ਅਕਸਰ ਆਪਣੇ ਬਜ਼ੁਰਗਾਂ ਨੇ ਗੱਲਾਂ ਜਿਹੜੀਆਂ ਉਹ ਆਖੀਆਂ, ਉਹ ਚੀਜ਼, ਹਾਂ ਵੀ ਉਹ ਚੀਜ਼ ਦੇ ਤੌਰ ਦੇ ਉੱਤੇ ਜਿਹੜਾ ਉਹ ਚੱਲਦਾ ਹੈ।